Rangers detain 6 Indian smugglers belonging to Punjab, says Pakistan Army. ਇਹ ਸਾਰੇ ਗਰੀਬ ਜਿਹੜੇ ਦਲਿਤ ਸਿੱਖ ਨੇ ਜਾਂ ਨੇੜੇ ਬਾਰਡਰ ਦੇ ਉਹਨਾਂ ਨੂੰ ਦੇਖ ਕੇ ਬੰਬ ਪੰਜਾਬ ਜਿਹੜਾ ਉਧਰ ਕਰਨ ਲਈ ਧਮਾਕੇ ਜਾਂ ਦੂਜੇ ਜਿਹੜੇ ਉਹਨਾਂ ਨੇ ਸਰਬਜੀਤ ਸਿੰਘ ਜਿਹੜਾ ਮਰ ਗਿਆ ਸੀ ਬਾਅਦ ਪਾਕਿਸਤਾਨ ਦੀ ਜੇਲ੍ਹ 'ਚ ਕਸ਼ਮੀਰ ਸਿੰਘ ਜਿਹੜਾ 35 ਸਾਲ ਬਾਅਦ ਆਇਆ ਸੀ ਉਹਨਾਂ ਨੇ ਇਨਕਸ਼ਾਫ ਕੀਤੇ ਸੀ ਕਿ ਕਿਵੇਂ ਸਾਨੂੰ ਥੋੜੇ ਪੈਸੇ ਦੇ ਕੇ ਭੇਜਿਆ। ਇਹਨਾਂ ਨੂੰ ਇਹ ਲੱਗਦਾ ਵੀ ਪਾਕਿਸਤਾਨ ਜਿਹੜਾ ਹੈ ਉਹਦੇ 'ਚ ਜੇ ਅਸੀਂ ਕੋਈ ਇਸ ਕਿਸਮ ਦੀ ਡਰਾਮੇਬਾਜ਼ੀ ਕਰੀਏ ਕਿ ਬਈ ਜਿਹਦੇ ਥੱਲੇ ਹਿੰਦੂਆਂ ਦੇ ਕੋਲ ਜਾ ਕੇ ਫਿਰ ਅਸੀਂ ਵਾਹ ਖੱਟ ਸਕੀਏ। ਸੋ ਇਹ ਇੱਕ ਫੀਅਰ ਹੈ ਖਾਸ ਤੌਰ ਤੇ ਜਦੋਂ 15 ਅਗਸਤ 26 ਜਨਵਰੀ ਹੁੰਦਾ ਹੈ ਫਿਰ ਤਾਂ ਖਾਸ ਹੁੰਦਾ ਹੈ ਕਿ ਜੀ ਇੱਕ ਟੈਰਰਿਸਟ ਮੋਡਿਊਲ ਫੜਿਆ ਗਿਆ ਉੱਥੋਂ ਹਥਿਆਰ ਆਉਣੇ ਸੀ ਉਹਨਾਂ ਨੇ ਦਿੱਲੀ ਜਾ ਕੇ ਇਹ ਕਰਨਾ ਸੀ ਉਹਨਾਂ ਨੇ ਪ੍ਰੋਮੀਨੈਂਟ ਲੀਡਰਸ ਨੂੰ ਹਿੱਟ ਕਰਨਾ ਸੀ। ਇਸ ਕਿਸਮ ਦੀਆਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ। ਥੋੜ੍ਹੇ ਬਹੁਤ ਮੀਡੀਆ ਦੀ ਔਰ ਇਹਨਾਂ ਦੀ ਸੋਚ ਨੂੰ ਸਮਝਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਸਾਰੀਆਂ ਪਲਾਂਟਡ ਖਬਰਾਂ ਨੇ। ਦਹਿਸ਼ਤਗਰਦੀ ਬਰਾਬਰ ਇਹ ਕਰਵਾਉਂਦੇ ਰਹੇ ਨੇ ਕੁਲਭੂਸ਼ਣ ਯਾਦਵ ਜਿਹਦੇ ਰਾਹੀਂ ਇਹਨਾਂ ਨੇ ਕੀ ਕਰਵਾਇਆ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੀ ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਪਾਕਿਸਤਾਨ ਦੀ ਜ਼ਮੀਨ ਅੰਦਰ 6 ਭਾਰਤੀ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਹਥਿਆਰ ਅਤੇ ਡਰੱਗਸ ਆਦਿ ਬਰਾਮਦ ਹੋਈਆਂ ਹਨ। ਭਾਰਤ ਨੇ ਇਸ ਖਬਰ ਤੇ ਚੁੱਪੀ ਸਾਧ ਲਈ ਹੈ ਕਿ ਭਾਰਤ ਪਾਕਿਸਤਾਨ ਵਿੱਚ ਕੋਈ ਵੱਡੀ ਦਹਿਸ਼ਤਗਰਦੀ ਦੀ ਕਾਰਵਾਈ ਕਰਵਾਉਣ ਜਾ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਅਕਸਰ ਦੇਖਦੇ ਹਾਂ ਕਿ ਭਾਰਤੀ ਮੀਡੀਆ ਵੱਲੋਂ ਉਹਨਾਂ ਦੇ ਪੁਲਿਸ ਡੀਜੀਪੀ ਤੋਂ ਲੈ ਕੇ ਐਸਐਸਪੀਜ਼ ਵੱਲੋਂ ਅਕਸਰ ਪ੍ਰੈਸ ਕਾਨਫਰੰਸਾਂ ਕਰਕੇ ਦਾਅਵੇ ਕੀਤੇ ਜਾਂਦੇ ਨੇ ਜੀ ਡਰੋਨ ਪਾਕਿਸਤਾਨ ਤੋਂ ਇਹ ਜਿਹੜਾ ਉਹਨੇ ਡ੍ਰੌਪ ਕੀਤਾ ਪੈਕੇਜ ਇੰਨੀ ਉਹਦੇ 'ਚ ਜਿਹੜੀ ਹੈ ਉਹ ਹੈਰੋਇਨ ਸੀ ਔਰ ਇਹ ਹਥਿਆਰ ਸੀ ਔਰ ਫਿਰੋਜ਼ਪੁਰ 'ਚ ਡਰੋਨ ਆ ਗਿਆ ਔਰ ਤਰਨ ਤਾਰਨ 'ਚ ਆ ਗਿਆ ਔਰ ਫਲਾਣੀ ਥਾਂ 'ਤੇ ਆ ਗਿਆ। ਔਰ ਇਸ ਦੇ ਨਾਲ ਫਿਰ ਖਾਸ ਤੌਰ ਤੇ ਜਦੋਂ 15 ਅਗਸਤ 26 ਜਨਵਰੀ ਹੁੰਦਾ ਹੈ ਫਿਰ ਤਾਂ ਖਾਸ ਹੁੰਦਾ ਹੈ ਕਿ ਜੀ ਇੱਕ ਟੈਰਰਿਸਟ ਮੋਡਿਊਲ ਫੜਿਆ ਗਿਆ ਉੱਥੋਂ ਹਥਿਆਰ ਆਉਣੇ ਸੀ ਉਹਨਾਂ ਨੇ ਦਿੱਲੀ ਜਾ ਕੇ ਇਹ ਕਰਨਾ ਸੀ ਉਹਨਾਂ ਨੇ ਪ੍ਰੋਮੀਨੈਂਟ ਲੀਡਰਸ ਨੂੰ ਹਿੱਟ ਕਰਨਾ ਸੀ। ਇਸ ਕਿਸਮ ਦੀਆਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ। ਔਰ ਬਹੁਤ ਵਾਰ ਕਿਉਂਕਿ ਆਪਣੇ ਜਿਹੜੇ ਥੋੜ੍ਹੇ ਬਹੁਤ ਮੀਡੀਆ ਦੀ ਔਰ ਇਹਨਾਂ ਦੀ ਸੋਚ ਨੂੰ ਸਮਝਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਸਾਰੀਆਂ ਪਲਾਂਟਡ ਖਬਰਾਂ ਨੇ ਔਰ ਇਹਨਾਂ ਦਾ ਹੀ ਇਹ ਪਾਰਟ ਹੈ। ਤੇ ਪਾਕਿਸਤਾਨ ਨੇ ਕਦੇ ਈਵਨ ਇਸ ਦੇ ਉੱਤੇ ਰਿਸਪੌਂਡ ਵੀ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੀ ਤੁਸੀਂ ਜੇ ਇੱਕ ਪਾਸੇ ਤੁਹਾਡਾ ਪੰਜਾਬ ਦੇ ਨਾਲ ਵਾਘੇ ਤੋਂ ਲੈ ਕੇ ਹੁਸੈਨੀਵਾਲਾ ਤੱਕ ਸਾਰਾ ਬਾਰਡਰ ਉਸ ਦੇ ਨੂੰ ਜਿਹੜੀ ਹੈ ਕੰਡਿਆਲੀ ਤਾਰ ਲਾਈ ਹੋਈ ਹੈ ਉਸ ਕਰੰਟ ਛੱਡਿਆ ਜਾਂਦਾ ਹੈ ਕੋਈ ਪਰਿੰਦਾ ਕੋਈ ਚਰਿੰਦਾ ਆ ਨਹੀਂ ਸਕਦਾ। ਫਿਰ ਤੁਸੀਂ ਜਿਹੜੇ ਨੇ ਬਿਠਾਏ ਹੋਏ ਨੇ ਸਨਾਈਪਰਸ ਤੋਂ ਲੈ ਕੇ ਦੂਜੇ ਕਿ ਜੀ ਡਰੋਨ ਆ ਗਿਆ ਡਰੋਨ ਨੇ ਕਿੱਥੇ ਡ੍ਰੌਪ ਕਰਨਾ ਹੈ ਤੇ ਕਿਹਦੇ ਨਾਲ ਉਹਨਾਂ ਦੀ ਡੀਲ ਹੈ ਜਾਂ ਕੀ ਹੈ। ਪਰ ਇਹ ਕਿਉਂਕਿ ਇਹਨਾਂ ਨੇ ਐਵੇਂ ਨਹੀਂ ਅੱਧੇ ਪੰਜਾਬ 'ਚ ਫੌਜ ਬਿਠਾ ਦਿੱਤੀ ਲਿਆ ਕੇ ਇਹ ਕਹਿ ਕੇ ਕਿ ਜੀ ਬਹੁਤ ਵੱਡਾ ਖਤਰਾ ਹੈ ਪਾਕਿਸਤਾਨ ਤੋਂ ਇਹ ਵੋ। ਪਰ ਮੈਨੂੰ ਜਦੋਂ ਮੈਂ ਇਹ ਖਬਰ ਦੇਖੀ ਕਿ ਵੀ ਲਾਈ ਭਾਵੇਂ ਭਾਰਤੀ ਮੀਡੀਆ ਨੇ ਵੀ ਹੈ ਉਨੀ ਪ੍ਰੋਮੀਨੈਂਸ ਦੇ ਨਾਲ ਨਹੀਂ ਲੇਕਿਨ ਐਸਾ ਕਦੇ ਨਹੀਂ ਹੋਇਆ ਕਿ ਪਹਿਲਾਂ ਕਦੇ ਪਾਕਿਸਤਾਨ ਦੀ ਜਿਹੜੀ ਮੇਨ ਫੌਜ ਦੀ ਪਬਲਿਕ ਰਿਲੇਸ਼ਨ ਏਜੰਸੀ ਹੈ ਇੰਟਰ ਸਰਵਿਸ ਪਬਲਿਕ ਰਿਲੇਸ਼ਨਸ ISPR ਕਹਿੰਦੇ ਨੇ ਉਹਨਾਂ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਖਾਸ ਤੌਰ ਤੇ ਇਹ ਕਲੇਮ ਕੀਤਾ ਕਿ ਵੀ ਜਿਹੜੇ ਉਹਨਾਂ ਜਿਵੇਂ ਇੱਧਰ BSF ਹੈ ਜਿਹੜੀ ਬਾਰਡਰ ਦੇ ਉੱਤੇ ਕਰਦੀ ਹੈ ਰੈਗੂਲਰ ਆਰਮੀ ਜੇ ਨਹੀਂ ਹੈ ਉਧਰ ਉਹਨਾਂ ਨੂੰ ਰੇਂਜਰ ਕਹਿੰਦੇ ਨੇ ਪਾਕਿਸਤਾਨ ਰੇਂਜਰਸ ਬਾਰਡਰ ਤੇ ਪੈਟਰੋਲਿੰਗ ਕਰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਰੇਂਜਰਸ ਡਿਟੇਨ 6 ਇੰਡੀਅਨ ਸਮਗਲਰਸ ਬਿਲੋਂਗਿੰਗ ਟੂ ਪੰਜਾਬ ਸੇਜ਼ ਪਾਕਿਸਤਾਨ ਆਰਮੀ। 4 of these smugglers belong to Firozpur and 1 each from Jalandhar and Ludhiana, said Pak। ਉਹਨਾਂ ਨੇ ਕਿਹਾ ਜੀ 6 ਫੜੇ ਨੇ 4 ਫਿਰੋਜ਼ਪੁਰ ਦੇ ਨੇ 1 ਜਲੰਧਰ ਦਾ 1 ਲੁਧਿਆਣੇ ਦਾ ਔਰ ਜਿਹੜੇ ਨੇ ਉਹਨਾਂ ਦੇ ਕੋਲ ਡਰੱਗਸ ਨਾਰਕੋਟਿਕਸ ਵੈਪਨਸ ਐਂਡ ਐਮਨੀਸ਼ਨ ਦਾਰੂ ਸਿੱਕਾ ਵੈਪਨ ਔਰ ਡਰੱਗਸ ਔਰ ਇਹਨਾਂ ਨੂੰ 29 ਜੁਲਾਈ ਤੋਂ 3 ਅਗਸਤ ਦੇ ਵਿੱਚ ਫੜਿਆ ਗਿਆ। और एग्जैक्ट लफ्ज़ ने पाकिस्तान रेंजर्स ट्रूप्स डिप्लॉयड अलॉन्ग द इंटरनेशनल बॉर्डर विद इंडिया
have apprehended 6 Indian nationalists inside Pakistan territory from 29 July to 3 August। और फिर उन्होंने कहा कि भी ये ਜਿਹੜੇ ਨੇ ਕ੍ਰਿਮੀਨਲ ਨੇ ਜਿਹੜੇ ਉਹ ਨਾਰਕੋਟਿਕ ਵੈਪਨ ਐਮਨੀਸ਼ਨ ਦੇ ਨਾਲ ਫੜੇ ਗਏ, ਪਾਕਿਸਤਾਨ ਰੇਂਜਰ ਨੇ ਫੜੇ ਨੇ। ਫਿਰ ਉਹਨਾਂ ਨੇ ਪ੍ਰੋਪਰ ਸ਼ਨਾਖਤ ਦਿੱਤੀ ਔਰ ਮੈਂ ਇਹ ਸਾਰੇ ਸਿੱਖ ਨਾਂ ਲੱਗਦੇ ਨੇ ਤੇ ਮੈਨੂੰ ਇਹ ਲੱਗਦਾ ਵੀ ਜਿਵੇਂ ਇਹਨਾਂ ਨੇ ਪਹਿਲਾਂ ਕਸ਼ਮੀਰ ਸਿੰਘ ਹੋਏ ਜਾਂ ਇੱਕ ਹੋਰ ਜਿਹੜਾ ਬਾਰਡਰ ਦੇ ਉੱਤੇ ਆ ਕੇ ਜਿਹਦੀ ਭੈਣ ਡਰਾਮੇ ਕਰਦੀ ਰਹੀ ਦਲਬੀਰ ਕੌਰ, ਕਿਉਂਕਿ ਇਹ ਸਾਰੇ ਗਰੀਬ ਜਿਹੜੇ ਦਲਿਤ ਸਿੱਖ ਨੇ ਜਾਂ ਨੇੜੇ ਬਾਰਡਰ ਦੇ ਉਹਨਾਂ ਨੂੰ ਦੇਖ ਕੇ ਬੰਬ ਪੰਜਾਬ ਜਿਹੜਾ ਉਧਰ ਕਰਨ ਲਈ ਧਮਾਕੇ ਜਾਂ ਦੂਜੇ ਜਿਹੜੇ ਉਹਨਾਂ ਨੇ ਸਰਬਜੀਤ ਸਿੰਘ ਜਿਹੜਾ ਮਰ ਗਿਆ ਸੀ ਬਾਅਦ 'ਚ ਪਾਕਿਸਤਾਨ ਦੀ ਜੇਲ੍ਹ 'ਚ, ਕਸ਼ਮੀਰ ਸਿੰਘ ਜਿਹੜਾ 35 ਸਾਲ ਬਾਅਦ ਆਇਆ ਸੀ, ਉਹਨਾਂ ਨੇ ਇਨਕਸ਼ਾਫ ਕੀਤੇ ਸੀ ਕਿ ਕਿਵੇਂ ਸਾਨੂੰ ਥੋੜ੍ਹੇ ਥੋੜ੍ਹੇ ਪੈਸੇ ਦੇ ਕੇ ਭੇਜਿਆ, ਸਾਨੂੰ ਨਮਾਜ਼ੀ ਵੀ ਬਣਾ ਕੇ ਭੇਜਿਆ, ਮੁਸਲਮਾਨ ਬਣਾ ਕੇ। ਪਿੱਛੋਂ ਜਦੋਂ ਅਸੀਂ ਫੜੇ ਗਏ ਸਾਡੇ ਘਰ ਵਾਲਿਆਂ ਦੀ ਕੋਈ ਪਰਵਾਹ ਨਹੀਂ ਕੀਤੀ। ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਔਰ ਕਿਉਂਕਿ ਉੱਥੇ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਨੇ ਕਈ ਪਾਸਿਓਂ ਔਰ ਇਹ ਜਿਹੜੇ ਉਹਨਾਂ ਨੇ ਪੂਰੀ ਡੀਟੇਲ ਦਿੱਤੀ ਹੈ ਔਰ ਉਹ ਜਿਹੜੇ ਨੇ 4 of these smugglers belong to India's Firozpur, namely Gurmej Singh, son of Gurdeep Singh, Shinder Singh, son of Paura Singh, Joginder Singh, son of Thakar Singh and Vishal, son of Jagga। ਚਾਰਾਂ ਦੇ ਨਾਂ ਨੇ। ਰਤਨਪਾਲ ਸਿੰਘ belongs to Jalandhar and Gurvinder Singh belongs to Ludhiana। ਔਰ ਹੁਣ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ ਕਿ ਵੀ ਉਹਨਾਂ ਨੇ 6 ਅਸਲੀ ਬੰਦੇ ਜਿਹੜੇ ਨੇ ਉਹਨਾਂ ਦੇ ਨਾਂ, ਪਤੇ, ਹਥਿਆਰ ਦੂਜੇ ਤੀਜੇ ਉਹ ਤਾਂ ਹੁਣ ਜ਼ਿੰਦਗੀ ਉੱਥੇ ਸੜਨਗੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਜਾਂ ਉਹਨਾਂ ਤੋਂ ਕਢਵਾਉਣਗੇ ਕਿ ਵੀ ਤੁਸੀਂ ਕੀ ਕਰ ਰਹੇ ਹੋ। ਹੁਣ ਇਸ ਤੋਂ ਅਸੀਂ ਅੰਦਾਜ਼ਾ ਕੱਲ੍ਹ ਹੀ ਅਸੀਂ ਇਹ ਜ਼ਿਕਰ ਕੀਤਾ ਸੀ ਵੀ ਜਿਸ ਕਿਸਮ ਦੇ ਪਾਕਿਸਤਾਨ ਦੇ ਵਿੱਚ ਹਾਲਾਤ ਨੇ, ਕਨਸਟੀਟਿਊਸ਼ਨਲ ਕ੍ਰਾਈਸਿਸ ਹੈ, ਇਕੋਨਮੀ ਚਲੋ ਥੋੜ੍ਹੀ ਬਹੁਤ ਬੈਟਰ ਹੋਣੀ ਸ਼ੁਰੂ ਹੋਈ ਹੈ, ਦਹਿਸ਼ਤਗਰਦੀ ਬਰਾਬਰ ਇਹ ਕਰਵਾਉਂਦੇ ਰਹੇ ਨੇ ਕੁਲਭੂਸ਼ਣ ਯਾਦਵ ਜਿਹਦੇ ਰਾਹੀਂ ਇਹਨਾਂ ਨੇ ਕੀ ਕਰਵਾਇਆ ਔਰ ਅਸੀਂ ਕੋਈ ਨਾ ਕੋਈ ਇਹ ਇਸ ਗੱਲ ਦੀ ਤਵੱਕੋ ਕਰ ਰਹੇ ਹਾਂ ਕਿ ਇਹ ਕੋਈ ਨਾ ਕੋਈ ਫਾਲਸ ਫਲੈਗ ਆਪਰੇਸ਼ਨ ਵੀ ਕਰਨਗੇ, ਦਹਿਸ਼ਤਗਰਦੀ ਦੀਆਂ ਵਾਰਦਾਤਾਂ। ਇਹ ਜਿਸ ਲੈਵਲ ਦੇ ਨੇ ਇਹ ਤਾਂ ਜਿਵੇਂ ਉਹ ਸਰਬਜੀਤ ਸਿੰਘ ਤੇ ਕਸ਼ਮੀਰ ਸਿੰਘ ਵਿਚਾਰੇ ਗਰੀਬ ਜਿਹੜੇ ਨੇ ਉਹਨਾਂ ਤੋਂ ਉੱਥੇ ਬੰਬ ਧਮਾਕੇ ਕਰਵਾਉਂਦੇ ਰਹੇ, ਇਹਨਾਂ ਨੂੰ ਜਿਹੜਾ ਹੋਣਗੇ ਸਮਗਲਰ ਵੀ, ਕਿਉਂਕਿ ਜਿਹੜੇ ਸਮਗਲਰ ਹੁੰਦੇ ਨੇ ਉਹਨਾਂ ਨੂੰ ਵੀ ਬਾਰਡਰ ਦਾ ਆਤਾ ਪਤਾ ਹੁੰਦਾ ਹੈ, ਫਿਰ ਉਹ ਆਪਣਾ ਰੋਲ ਵੀ ਬਦਲ ਲੈਂਦੇ ਨੇ। ਜਦੋਂ ਏਜੰਸੀਆਂ ਵੀ ਕੰਮ ਲੈਂਦੀਆਂ ਨੇ ਉਹਨਾਂ ਤੋਂ ਹੀ ਹੁੰਦੀਆਂ, ਜਿਹੜੇ ਜਿਨ੍ਹਾਂ ਦੇ ਕਨੈਕਸ਼ਨ ਬਣੇ ਹੁੰਦੇ ਨੇ ਦੂਜੇ ਪਾਸੇ ਵੀ ਸਮਗਲਿੰਗ ਵਾਲੇ ਹੁੰਦੇ ਨੇ। ਅੱਛਾ, ਲੇਕਿਨ ਇਹ ਮੇਜਰ ਉਹਨਾਂ ਦੀ ਜਿਹੜੀ ਹੈ ਉਹ ਕੈਚ ਹੈ ਪਾਕਿਸਤਾਨ ਦੀ ਰੇਂਜਰਸ ਦੀ ਫੌਜ ਦੀ। ਲੇਕਿਨ ਆਲਮੋਸਟ 24 ਘੰਟੇ ਤੋਂ ਜ਼ਿਆਦਾ ਬੀਤਣ ਤੋਂ ਬਾਅਦ ਅਜੇ ਤੱਕ ਇੰਡੀਆ ਨੇ ਇਸ 'ਤੇ ਆਪਣਾ ਕੋਈ ਰਿਐਕਸ਼ਨ ਨਹੀਂ ਦਿੱਤਾ। ਸੋ ਇਹ ਜਿਹੜਾ ਹੁੰਦਾ ਹੈ ਔਰ ਇਹ ਵੀ ਇੱਕ ਇਹਨਾਂ ਦਾ ਤਰੀਕਾ ਹੈ ਵੀ ਜਿਹੜੇ ਕੰਮ ਤੁਸੀਂ ਖੁਦ ਕਰ ਰਹੇ ਹੋ ਉੱਚੀ ਉੱਚੀ ਰੌਲਾ ਪਾ ਕੇ ਤੁਸੀਂ ਦੂਸਰਿਆਂ ਦੇ ਖਾਤੇ 'ਚ ਪਾਓ। ਸੋ ਸਾਨੂੰ ਇਹ ਫੀਅਰ ਹੈ, ਲਗਾਤਾਰਤਾ ਨਾਲ ਅਸੀਂ ਇਹ ਕਹਿ ਰਹੇ ਹਾਂ ਕਿ ਬਈ ਇਹਨਾਂ ਨੇ ਕਿਉਂਕਿ ਜੁੱਤੀਆਂ ਚੀਨ ਤੋਂ ਖਾਧੀਆਂ, ਹਜ਼ੂਰ ਸਾਡੇ ਮਾਈ ਬਾਪ ਉਹਨਾਂ ਸਾਹਮਣੇ ਲੰਮੇ ਪੈ ਗਏ ਨੇ, ਬੇਸਿਕ ਪ੍ਰੋਬਲਮਸ ਉਹ ਅਨਇੰਪਲੋਇਮੈਂਟ ਦੀ ਹੋਏ, ਲੋਕਾਂ ਦੇ ਟਰਸਟ ਦੀ ਹੋਏ ਔਰ ਬੁਰਾ ਹਾਲ ਹੈ ਇਸ ਵੇਲੇ। ਇਹ ਕਿਸੇ ਮੁੱਦੇ ਦੇ ਉੱਤੇ ਨਹੀਂ ਜਿੱਤ ਸਕਦੇ। ਇੱਕ ਤਾਂ ਉਹ ਹਿੰਦੂ ਮੁਸਲਮਾਨ ਕਰਕੇ ਵੀ ਸ਼ਾਇਦ ਉਹ ਵੀ ਅਜੇ ਉਹਨਾਂ ਨੇ ਜਨਵਰੀ ਮਹੀਨੇ 'ਚ ਮੰਦਰ ਦਾ ਉਦਘਾਟਨ ਫੇਰ ਕਰਨਾ ਹੈ, ਕੋਈ ਹੋਰ ਇਸ ਕਿਸਮ ਦਾ ਕਰਨਗੇ। ਪਰ ਇਹਨਾਂ ਦੇ ਲਈ ਇਹਨਾਂ ਨੂੰ ਇਹ ਲੱਗਦਾ ਹੈ ਵੀ ਪਾਕਿਸਤਾਨ ਜਿਹੜਾ ਹੈ ਉਹਦੇ 'ਚ ਜੇ ਅਸੀਂ ਕੋਈ ਇਸ ਕਿਸਮ ਦੀ ਡਰਾਮੇਬਾਜ਼ੀ ਕਰੀਏ ਕਿ ਬਈ ਜਿਹਦੇ ਥੱਲੇ ਹਿੰਦੂਆਂ ਦੇ ਕੋਲ ਜਾ ਕੇ ਫਿਰ ਅਸੀਂ ਵਾਹ ਖੱਟ ਸਕੀਏ। ਸੋ ਇਹ ਇੱਕ ਫੀਅਰ ਹੈ ਔਰ ਪਾਕਿਸਤਾਨ ਨੇ ਇਹਨਾਂ 6 ਕ੍ਰਿਮੀਨਲਸ ਨੂੰ ਫੜ ਕੇ ਐਟਲੀਸਟ ਭਾਰਤ ਨੂੰ ਐਕਸਪੋਜ਼ ਜ਼ਰੂਰ ਕੀਤਾ ਹੈ ਕਿ ਭਾਈ ਤੁਸੀਂ ਕਰ ਕੀ ਰਹੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।